ਨੈਸ਼ਨਲ ਅਸੈਂਬਲੀ ਅਯਾਜ਼ ਸਾਦਿਕ ਵੱਲੋਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਗੱਲਬਾਤ ਲਈ ਟੈਲੀਫੋਨ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੋ ਟੋਕ ਇਨਕਾਰੀ। ਮਲਕ ਰਿਆਜ਼ ਦੀ ਦੁਬਈ ਦੇ ਵਿੱਚ ਭਰੀ ਪ੍ਰੈਸ ਕਾਨਫਰੰਸ ਤੇ ਉਸ ਤੋਂ ਬਾਅਦ ਲੰਡਨ ਜਾਣ ਦੀਆਂ ਇਤਲਾਵਾਂ ਤੇ ਸੁਣਿਆ ਜੇ ਕਿ ਤਹੂਰ ਰਾਣਾ ਕੌਣ ਹੈ ਜਿਹਨੂੰ ਸੁਪਰੀਮ ਕੋਰਟ ਨੇ ਭਾਰਤ ਹਵਾਲਗੀ ਦਾ ਹੁਕਮ ਦਿੱਤਾ ਹੈ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ मैं हाँ मसूद मली। आप सब ਨੂੰ ਜੀ ਆਇਆਂ ਨੂੰ कहना ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਔਰ ਜੀ ਆਇਆਂ ਨੂੰ ਸਾਡੇ ਡਿਜੀਟਲ ਪਲੇਟਫਾਰਮ ਔਰ ਰੇਡੀਓ ਨੈਟਵਰਕ ਤੇ। ਅਮਰੀਕਾ 'ਚ ਅੱਜ 26 ਜਨਵਰੀ ਸਾਲ 2025 ਹੈ ਜਦਕਿ ਪਾਕਿਸਤਾਨ ਦੇ ਵਿੱਚ 27 ਜਨਵਰੀ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਕੁਝ ਤਗੜੀਆਂ ਭਾਰੀਆਂ ਔਰ ਚਰਚਾਯੋਗ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸ਼ੁਰੂਆਤ ਕਰਨੇ ਆ ਪਾਕਿਸਤਾਨ 'ਚ ਸਿਆਸੀ ਜੋੜ ਤੋੜ ਔਰ ਗਰਮਾ ਗਰਮੀ ਤੋਂ। ਪਾਕਿਸਤਾਨ ਦੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨੇ 28 ਜਨਵਰੀ 2025 ਨੂੰ ਗੱਲਬਾਤ ਦੇ ਅਗਲੇ ਦੌਰ ਦੇ ਵਾਸਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਉਮਰ ਅਯੂਬ ਹੋਣਾ ਨੂੰ ਟੈਲੀਫੋਨ ਕੀਤਾ ਔਰ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਆ ਕੇ ਬਹਿ ਕੇ ਗੱਲਬਾਤ ਦੇ ਨਾਲ ਸਿਆਸੀ ਮਾਮਲੇ ਨੇ ਜਿਹੜੇ ਉਹ ਨਿਬੇੜਨੇ ਆ। ਪਰ ਖਬਰਾਂ ਇਹ ਨੇ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਉਮਰ ਅਯੂਬ ਹੋਣਾ ਨੇ ਇਸ ਮਾਮਲੇ ਦੇ ਉੱਤੇ ਸਪੀਕਰ ਨੈਸ਼ਨਲ ਅਸੈਂਬਲੀ ਅਯਾਜ਼ ਸਾਦਿਕ ਹੋਣਾ ਨੂੰ ਦੋ ਟੋਕ ਤੇ ਸਾਫ਼ ਨਾ ਕਰ ਦਿੱਤੀ ਹੈ। ਉਹਨਾਂ ਦਾ ਆਖਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਦੇ ਮੁਤਾਬਕ ਜਿਹੜੀਆਂ ਕਿ ਤੁਸੀਂ ਲਿਖਤੀ ਸੂਰਤ ਦੇ ਵਿੱਚ ਮੰਗੀਆਂ ਔਰ ਅਸੀਂ ਦੇ ਦਿੱਤੀਆਂ ਉਹਨਾਂ ਮੁਜਬ ਤੁਸੀਂ ਜੁਡੀਸ਼ੀਅਲ ਕਮਿਸ਼ਨ ਨਹੀਂ ਬਣਾਉਂਦੇ ਉਦੋਂ ਤੱਕ ਅਸੀਂ ਗੱਲਬਾਤ ਦਾ ਹਿੱਸਾ ਨਹੀਂ ਬਣਾਂਗੇ। ਪਾਕਿਸਤਾਨ ਦੀ ਹੁਕਮਰਾਨ ਜਮਾਤ ਔਰ ਉਹਨਾਂ ਦੇ ਬਾਕੀ ਇਤਿਹਾਦੀਆਂ ਵੱਲੋਂ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਜੇ ਜੁਡੀਸ਼ੀਅਲ ਕਮਿਸ਼ਨ ਬਣ ਗਿਆ ਤੇ ਯਾਦ ਰੱਖੋ ਉਹਦੇ 'ਚ ਨਾ ਤੇ ਸਾਡੀ ਪਸੰਦ ਦਾ ਕੋਈ ਜੱਜ ਹੋਏਗਾ ਤੇ ਨਾ ਹੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ। ਗੱਲ ਔਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਜੇ ਇਹੋ ਜਿਹੇ ਜੱਜਾਂ ਦਾ ਚੁਣਾਵ ਕਰਨਾ ਹੈ ਤੇ ਕੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਇਹੋ ਜਿਹੇ ਜੁਡੀਸ਼ੀਅਲ ਕਮਿਸ਼ਨ ਦੇ ਉੱਤੇ ਭਰੋਸਾ ਕਰੇਗੀ ਜਾਂ ਨਹੀਂ। ਦੂਸਰੇ ਪਾਸੇ ਰਾਤੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਨਾਲ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਗੱਲਬਾਤ ਕਰਨ ਲਈ ਪਰਿਆ ਦੇ ਪ੍ਰਧਾਨ ਯਾਨੀ ਹੁਕਮਰਾਨ ਧੜੇ ਵੱਲੋਂ ਪਰਿਆ ਦੇ ਪ੍ਰਧਾਨ ਸੈਨੇਟਰ ਇਰਫਾਨ ਸਦੀਕੀ ਹੋਣਾ ਦੀ ਅਚਾਨਕ ਮੁਲਾਕਾਤ ਹੋਈ। ਇਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਇਨਕਾਰ ਦੀ ਬਾਬਤ ਸਾਰੀਆਂ ਗੱਲਾਂ ਦੱਸੀਆਂ ਜਿਹਦੇ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ ਇਹ ਬਿਆਨ ਸਾਹਮਣੇ ਆਇਆ ਆ ਕਿ ਸਾਨੂੰ ਗੱਲਬਾਤ ਦੇ ਇਸ ਦੌਰ ਨੂੰ ਮੁਕਾਉਣ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਉੱਤੇ ਅਫਸੋਸ ਹੈ। ਹੁਕਮਰਾਨ ਧੜੇ ਦਾ ਇਹ ਵੀ ਆਖਣਾ ਹੈ ਕਿ ਅਸੀਂ ਆਪਣੇ 7 ਇਤਿਹਾਦੀ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਖਬਰਾਂ ਮਿਲ ਰਹੀਆਂ ਨੇ ਕਿ ਇਸ ਮਾਮਲੇ ਦੇ ਉੱਤੇ 28 ਜਨਵਰੀ ਨੂੰ ਇਕੱਠ ਜ਼ਰੂਰ ਕੀਤਾ ਜਾਏਗਾ ਜਦਕਿ ਸੈਨੇਟਰ ਫੈਸਲ ਔਰ ਬੈਰਿਸਟਰ ਫੈਸਲ ਹੋਣੇ ਜੋ ਕਿ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਦਾ ਆਖਣਾ ਹੈ ਕਿ ਅਸੀਂ ਇਕੱਠ 'ਚ ਜਾਵਾਂਗੇ ਵੀ ਬੈਠਾਂਗੇ ਵੀ ਔਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਉਡੀਕ ਵੀ ਕਰਾਂਗੇ। ਜੇ ਉਹ ਨਹੀਂ ਹੁੰਦੇ ਤੇ ਫਿਰ ਗੱਲਬਾਤ ਮੁੱਕਣ ਔਰ ਗੱਲਬਾਤ ਦੇ ਨਾਕਾਮ ਹੋਣ ਦੀ ਸਾਰੀ ਜ਼ਿੰਮੇਵਾਰੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਉੱਤੇ ਹੋਏਗੀ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਆਖਣਾ ਹੈ ਕਿ ਗੱਲਬਾਤ ਦੀ ਸ਼ੁਰੂਆਤ ਦੇ ਵਿੱਚ ਹੀ ਅਸੀਂ ਦੱਸ ਦਿੱਤਾ ਸੀਗਾ ਕਿ ਸਾਡੀਆਂ ਮੇਜਰ ਦੋ ਮੰਗਾਂ ਨੇ ਜਿਨ੍ਹਾਂ ਦੇ ਵਿੱਚੋਂ 9 ਮਈ 2023 ਔਰ 26 ਨਵੰਬਰ 2024 ਦੇ ਮਾਮਲਿਆਂ ਦੇ ਉੱਤੇ ਜੁਡੀਸ਼ੀਅਲ ਕਮਿਸ਼ਨ ਬਣਾਉਣਾ ਹੈ। ਜੇ ਜੁਡੀਸ਼ੀਅਲ ਕਮਿਸ਼ਨ ਨਹੀਂ ਬਣਦਾ ਤੇ ਅਸੀਂ ਜਿਹੜੀ ਮੋਹਲਤ ਦਿੱਤੀ ਸੀਗੀ ਉਹ ਮੁੱਕ ਗਈ ਹੈ। 31 ਜਨਵਰੀ ਤੱਕ ਅਸੀਂ ਸਰਕਾਰ ਵੱਲੋਂ ਐਲਾਨ ਦੀ ਉਡੀਕ ਰੱਖਦੇ ਸਾਂ। ਹਾਂ ਜੇ ਹੁਕਮਰਾਨ ਧੜਾ ਜਾਂ ਸਰਕਾਰ ਜੁਡੀਸ਼ੀਅਲ ਕਮਿਸ਼ਨ ਬਣਾਉਣ ਦਾ ਐਲਾਨ ਕਰ ਦਿੰਦੇ ਨੇ ਤੇ ਫਿਰ ਅਸੀਂ ਗੱਲਬਾਤ ਦਾ ਹਿੱਸਾ ਬਣਨ ਦੇ ਉੱਤੇ ਗੌਰ ਕਰ ਸਕਨੇ ਆ। ਇਸ ਤੋਂ ਅੱਡ ਉਮਰ ਅਯੂਬ ਔਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਮੌਜੂਦਾ ਪ੍ਰਧਾਨ ਬੈਰਿਸਟਰ ਗੌਹਰ ਹੋਣੇ ਨੇ ਜਿਹੜੇ ਉਹਨਾਂ ਦੀਆਂ ਵੀ ਮੁਲਾਕਾਤ ਦੀਆਂ ਇਤਲਾਵਾਂ ਲੱਭ ਰਹੀਆਂ ਨੇ। ਸੁਣਿਆ ਹੈ ਕਿ ਦੋਵੇਂ ਲੀਡਰਾਂ ਦਾ ਆਪਸ 'ਚ ਰਾਬਤਾ ਵੀ ਹੋਇਆ ਹੈ। ਇੱਕ ਪਾਸੇ ਇਹ ਸਭ ਚੱਲ ਰਿਹਾ ਤੇ ਦੂਸਰੇ ਪਾਸੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿਹਦਾ ਰਾਜ ਸੂਬਾ ਖੈਬਰ ਪਖਤੂਨਖਵਾ 'ਚ ਹੈ ਔਰ ਅਮੀਨ ਗੰਡਾਪੁਰ ਜਿਹੜੇ ਕਿ ਇਸ ਵੇਲੇ ਸੂਬਾ ਖੈਬਰ ਪਖਤੂਨਖਵਾ ਦੇ CM ਨੇ। ਸੁਣਿਆ ਗਿਆ ਹੈ ਕਿ ਇਮਰਾਨ ਖਾਨ ਨੇ ਆਪਣੀ ਸਿਆਸੀ ਪਾਰਟੀ ਦੀ ਸੂਬਾ ਪ੍ਰਧਾਨਗੀ ਤੋਂ ਅਮੀਨ ਗੰਡਾਪੁਰ ਹੋਣਾ ਨੂੰ ਲਾ ਦਿੱਤਾ ਹੈ ਜਿਹਦੇ ਤੋਂ ਬਾਅਦ ਉਹਨਾਂ ਨੇ ਅਚਾਨਕ ਇਮਰਾਨ ਖਾਨ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ। ਜੇਲ੍ਹ 'ਚ ਹੋਣ ਵਾਲੀ ਇਸ ਮੁਲਾਕਾਤ ਤੋਂ ਬਾਅਦ ਇਹ ਖਬਰਾਂ ਵੀ ਸਾਹਮਣੇ ਆਈਆਂ ਨੇ ਕਿ ਸੂਬਾ ਖੈਬਰ ਪਖਤੂਨਖਵਾ ਦੇ ਵਿੱਚ ਇਮਰਾਨ ਖਾਨ ਨੇ ਆਪਣੀ ਸਿਆਸੀ ਪਾਰਟੀ ਦੀ ਪ੍ਰਧਾਨਗੀ ਅਮੀਨ ਗੰਡਾਪੁਰ ਦੇ ਮੁਖਾਲਫ ਗਰੁੱਪ ਨੂੰ ਦੇ ਦਿੱਤੀ ਹੈ। ਯਾਨੀ ਇਮਰਾਨ ਖਾਨ ਦੀ ਆਪਣੀ ਸਿਆਸੀ ਪਾਰਟੀ ਦੇ ਅੰਦਰ ਦੋ ਧੜੇ ਨੇ ਜਿਨ੍ਹਾਂ 'ਚੋਂ ਇੱਕ ਅਮੀਨ ਗੰਡਾਪੁਰ ਹੋਣਾ ਦਾ ਔਰ ਇੱਕ ਉਹਨਾਂ ਦਾ ਮੁਖਾਲਫ ਔਰ ਹੁਣ ਇਹ ਸੂਬਾ ਪ੍ਰਧਾਨਗੀ ਹੈ ਜਿਹੜੀ ਇਹ ਅਮੀਨ ਗੰਡਾਪੁਰ ਦੇ ਮੁਖਾਲਫਾਂ ਨੂੰ ਦੇ ਦਿੱਤੀ ਗਈ ਹੈ। ਸਿਆਸਤ ਦੇ ਵਿੱਚ ਔਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਆਪਣੀ ਸਿਆਸਤ ਦੇ ਅੰਦਰ ਕੀ ਚੱਲ ਰਿਹਾ ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੁਕਮਰਾਨ ਧੜੇ ਦੇ ਨਾਲ ਗੱਲਬਾਤ ਕਰਨ ਤੋਂ ਦੋ ਟੋਕ ਔਰ ਸਾਫ਼ ਇਨਕਾਰੀ ਹੋ ਗਈ ਹੈ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਵੱਲੋਂ ਪਿਛਲੇ ਹਫਤੇ ਇੱਕ ਭਰੀ ਪ੍ਰੈਸ ਕਾਨਫਰੰਸ ਕਰਕੇ ਬਹਿਰੀਆ ਟਾਊਨ ਦੇ ਮਾਲਕ ਮਲਕ ਰਿਆਜ਼ ਦੇ ਖਿਲਾਫ ਧੂਆਂਧਾਰ ਗੱਲਾਂ ਕੀਤੀਆਂ ਗਈਆਂ ਜਿਹਦੇ 'ਚ ਉਹਨਾਂ ਨੇ ਪਾਕਿਸਤਾਨੀ ਮੀਡੀਆ ਤੇ ਇਹ ਵੀ ਇਲਜ਼ਾਮ ਲਾਇਆ ਸੀਗਾ ਕਿ ਪਾਕਿਸਤਾਨੀ ਮੀਡੀਆ ਮਲਕ ਰਿਆਜ਼ ਦੇ ਮਾਮਲੇ 'ਚ ਦੋਗਲਾ ਹੈ ਯਾਨੀ ਕਿ ਉਹਦੇ ਖਿਲਾਫ ਕਿਸੇ ਕਿਸਮ ਦੀ ਕੋਈ ਖਬਰ ਨਹੀਂ ਦਿੰਦਾ। ਮਲਕ ਰਿਆਜ਼ ਦੇ ਖਿਲਾਫ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਖਬਰਾਂ ਗਰਮ ਸਨ ਕਿ ਮਲਕ ਰਿਆਜ਼ ਹੁਣੇ ਵੀ ਬੋਲਣਗੇ ਔਰ ਉਹ ਹੋਇਆ ਕਿ ਉਹਨਾਂ ਨੇ ਦੁਬਈ ਦੇ ਵਿੱਚ ਇੱਕ ਭਰੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਕੁਰਾਨ ਵੀ ਚੁੱਕਿਆ ਆ। ਆਖਿਆ ਜਾ ਰਿਹਾ ਕਿ ਮਲਕ ਰਿਆਜ਼
ਰਿਆਜ਼ ਵੱਲੋਂ ਇਸ ਭਰੀ ਪ੍ਰੈਸ ਕਾਨਫਰੰਸ ਦੇ ਵਿੱਚ ਕੁਰਾਨ ਚੁੱਕ ਕੇ ਚੀਫ ਜਸਟਿਸ ਆਫ ਪਾਕਿਸਤਾਨ ਸਮੇਤ ਪਾਕਿਸਤਾਨੀ ਫੌਜ ਮੁਖੀ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦਾ ਨਾਂ ਲਿਓ ਬਗੈਰ ਬਹੁਤ ਸਾਰੇ ਚੈਲੰਜ ਕੀਤੇ ਗਏ ਨੇ ਕਿ ਇਹ ਵੀ ਕੁਰਾਨ ਚੁੱਕ ਕੇ ਆਣ ਔਰ ਆ ਕੇ ਗੱਲਬਾਤ ਕਰਨ। ਜਿਹੜੇ ਆਜ਼ਾਦ ਜ਼ਰੀਏ ਨੇ ਉਹਨਾਂ ਦਾ ਇਹ ਆਖਣਾ ਹੈ ਕਿ ਮਲਕ ਰਿਆਜ਼ ਦੀ ਇਹੋ ਜਿਹੀ ਕਿਸੇ ਕਿਸਮ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ। ਇਹਦੀ ਤਸਦੀਕ ਇਸ ਕਰਕੇ ਵੀ ਨਹੀਂ ਹੋ ਸਕਦੀ ਕਿ ਪਾਕਿਸਤਾਨ ਦੇ ਵਿੱਚ ਮੀਡੀਆ ਦੇ ਉੱਤੇ ਬਲੈਕ ਆਊਟ ਹੈ ਔਰ ਕਿਸੇ ਕਿਸਮ ਦੀ ਖਬਰ ਦੇਣ ਤੇ ਪਾਬੰਦੀ ਹੈ, ਜਦਕਿ ਆਜ਼ਾਦ ਜ਼ਰੀਆਂ ਦਾ ਇਹ ਆਖਣਾ ਹੈ ਕਿ ਹੋ ਸਕਦਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕਮਾਲ ਹੋਵੇ ਔਰ ਇਮਰਾਨ ਖਾਨ ਦੇ ਹਾਮੀ ਨੇ ਜਿਹੜੇ ਉਹ ਇਹਨੂੰ ਵਾਇਰਲ ਕਰ ਰਹੇ ਨੇ, ਜਦਕਿ ਹਕੀਕਤ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਾ ਹੋਵੇ। ਇਹ ਆਜ਼ਾਦ ਜ਼ਰੀਏ ਨੇ ਜਿਹੜੇ ਇਹ ਪਾਕਿਸਤਾਨ 'ਚ ਬੈਠੇ ਨੇ। ਦੂਸਰੇ ਪਾਸੇ ਇਹ ਵੀ ਖਬਰਾਂ ਲੱਭ ਰਹੀਆਂ ਨੇ ਕਿ ਮਲਕ ਰਿਆਜ਼ ਹੁਣ ਇਹ ਦੁਬਈ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਹੁਣ ਲੰਡਨ ਟੁਰ ਗਏ ਨੇ, ਕਿਉਂਕਿ ਖਾਜਾ ਆਸਫ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਸੀ ਕਿ ਅਸੀਂ ਦੁਬਈ ਦੇ ਜ਼ਿੰਮੇਦਾਰਾਂ ਦੇ ਨਾਲ ਰਾਬਤੇ 'ਚ ਹਾਂ ਔਰ ਮਲਕ ਰਿਆਜ਼ ਨੂੰ ਗ੍ਰਿਫਤਾਰ ਕਰਕੇ ਪਾਕਿਸਤਾਨ ਜ਼ਰੂਰ ਲਿਆਵਾਂਗੇ, ਜਿੱਥੇ ਉਹਨਾਂ ਕੋਲੋਂ ਉਹਨਾਂ ਦੀਆਂ ਕੀਤੀਆਂ ਦਾ ਹਿਸਾਬ ਲਿਆ ਜਾਏਗਾ। ਇਸ ਧਮਕੀ ਤੋਂ ਮਗਰੋਂ ਮਲਕ ਰਿਆਜ਼ ਹੋਣਾ ਦੇ ਲੰਡਨ ਜਾਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਵੀ ਜ਼ੋਰ ਫੜ ਰਹੀਆਂ ਨੇ। ਪਰ ਇਹ ਮਾਮਲਾ ਉੱਥੇ ਹੀ ਹੈ ਕਿ ਮਲਕ ਰਿਆਜ਼ ਦੇ ਖਿਲਾਫ ਅਚਾਨਕ ਹੁਕਮਰਾਨ ਜਮਾਤ ਜਿਹੜੀ ਉਹ ਏਡੀ ਐਕਟਿਵ ਕਿਉਂ ਹੈ। ਇਹਦਾ ਸਾਫ਼ ਜਿਹਾ ਜਵਾਬ ਜਿਹੜੇ ਮਲਕ ਰਿਆਜ਼ ਦੇ ਜ਼ਰੀਏ ਜਾਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਜ਼ਰੀਏ ਦਿੰਦੇ ਨੇ ਉਹ ਸਿਰਫ ਇਹ ਹੈ ਕਿ ਮਲਕ ਰਿਆਜ਼ ਇਮਰਾਨ ਖਾਨ ਦੇ ਖਿਲਾਫ ਵਾਦਾ ਮਾਫ ਗਵਾਹ ਨਹੀਂ ਬਣ ਰਿਹਾ, ਜਿਹਦੇ ਕਾਰਨ ਹੁਕਮਰਾਨ ਧੜਾ ਉਹਦੇ ਮਗਰ ਚੜਿਆ ਹੈ। 26 ਜਨਵਰੀ ਨੂੰ ਸ਼ਿਕਾਗੋ 'ਚ ਅਮਰੀਕੀ ਸੁਪਰੀਮ ਕੋਰਟ ਨੇ ਇੱਕ ਸ਼ਹਿਰੀ ਤਹੂਰ ਰਾਣਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ। ਇਹ ਤਹੂਰ ਰਾਣਾ ਹੋਣੇ ਨੇ ਜਿਹੜੇ ਇਹਨਾਂ ਦੀ ਮੌਜੂਦਾ ਸ਼ਹਿਰੀਅਤ ਹੈ ਜਿਹੜੀ ਉਹ ਤੇ ਕੈਨੇਡੀਅਨ ਨੇ, ਲੇਕਿਨ ਇਹਨਾਂ ਨੂੰ ਭਾਰਤ ਹਵਾਲਗੀ ਦਾ ਜਿਹੜਾ ਇੱਕ ਹੁਕਮ ਦਿੱਤਾ ਗਿਆ ਉਹਦੇ ਤੋਂ ਬਾਅਦ ਪਾਕਿਸਤਾਨ ਔਰ ਭਾਰਤ ਦੇ ਵਿੱਚ ਚਰਚਾ ਕਿਉਂ ਹੈ। ਪਾਕਿਸਤਾਨ 'ਚ ਇਸ ਖਬਰ ਨੂੰ ਨੱਪਿਆ ਜਾ ਰਿਹਾ ਹੈ ਕਿਉਂਕਿ ਤਹੂਰ ਰਾਣਾ ਦਾ ਤਾਲੁਕ ਸਾਲ 2008 ਦੇ ਵਿੱਚ ਭਾਰਤੀ ਪਾਰਲੀਮੈਂਟ ਦੇ ਉੱਤੇ ਹੋਣ ਵਾਲੇ ਹਮਲੇ ਦੇ ਵਿੱਚ ਮਾਲੀ ਮਦਦ ਦੇਣ ਵਾਲੇ ਬੰਦੇ ਦੇ ਤੌਰ ਤੇ ਹੋਇਆ। ਤਹੂਰ ਰਾਣਾ ਦੇ ਉੱਤੇ ਇਲਜ਼ਾਮ ਹੈ ਕਿ ਉਹਨਾਂ ਨੇ 2008 'ਚ ਜਦੋਂ ਭਾਰਤੀ ਪਾਰਲੀਮੈਂਟ ਦੇ ਉੱਤੇ ਹਮਲਾ ਹੋਇਆ ਤੇ ਉਦੋਂ ਹਾਫਿਜ਼ ਸਈਦ ਦੀ ਅਤਗਰ ਤਨਜ਼ੀਮ ਲਸ਼ਕਰ-ਏ ਤੈਯਬਾ ਨੂੰ ਮਾਲੀ ਮਦਦ ਦਿੱਤੀ, ਜੋ ਕਿ ਬਾਅਦ 'ਚ ਸਾਬਤ ਵੀ ਹੋਈ ਔਰ ਇਸ ਮਾਮਲੇ ਦੇ ਉੱਤੇ ਤਹੂਰ ਰਾਣਾ ਦੇ ਆਪਣੇ ਪਾਰਟਨਰ ਨੇ ਉਹਦੇ ਖਿਲਾਫ ਅਦਾਲਤ 'ਚ ਗਵਾਹੀ ਦਿੱਤੀ, ਜਿਹਦੇ ਤੋਂ ਬਾਅਦ ਇਹ ਕੇਸ ਤੁਰਿਆ ਔਰ ਉਹਨੂੰ ਸਾਲ 2013 ਦੇ ਵਿੱਚ 14 ਸਾਲ ਦੀ ਸਜ਼ਾ ਦਿੱਤੀ ਗਈ। 14 ਸਾਲ ਦੀ ਇਸ ਸਜ਼ਾ ਦੇ ਵਿੱਚ ਜਦੋਂ 2020 ਦੇ ਵਿੱਚ ਕਰੋਨਾ ਆਇਆ ਤੇ ਉਦੋਂ ਤਹੂਰ ਰਾਣਾ ਹੋਣਾ ਨੂੰ ਕਰੋਨਾ ਵਾਇਰਸ ਚਿੰਬੜ ਗਿਆ, ਜਿਹਦੇ ਕਾਰਨ ਇਨਸਾਨੀ ਹਮਦਰਦੀ ਦੇ ਨਾਤੇ ਉਹਨਾਂ ਨੂੰ ਬਾਕੀ ਸਜ਼ਾ ਮਾਫ ਕਰਕੇ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਪਰ ਜੇਲ੍ਹ 'ਚ ਤਹੂਰ ਰਾਣਾ ਹੋਣਾ ਦੀ ਇਸ ਇਨਸਾਨੀ ਹਮਦਰਦੀ ਦੇ ਉੱਤੇ ਹੋਣ ਵਾਲੀ ਰਿਹਾਈ ਤੋਂ ਬਾਅਦ ਭਾਰਤੀ ਸਰਕਾਰ ਨੇ ਅਮਰੀਕਾ ਦੇ ਵਿੱਚ ਇਸ ਗੱਲ ਨੂੰ ਚੈਲੰਜ ਕਰ ਦਿੱਤਾ ਔਰ ਆਖਿਆ ਕਿ ਤਹੂਰ ਰਾਣਾ ਦੇ ਉੱਤੇ ਕਿਉਂਕਿ ਇਹ ਜੁਰਮ ਸਾਬਤ ਹੈ ਕਿ ਉਹਨੇ ਭਾਰਤੀ ਪਾਰਲੀਮੈਂਟ ਦੇ ਉੱਤੇ ਹੋਣ ਵਾਲੇ ਹਮਲੇ ਦੇ ਵਿੱਚ ਮਾਲੀ ਮਦਦ ਦਿੱਤੀ, ਇਸ ਕਰਕੇ ਉਹ ਭਾਰਤ ਦਾ ਮੁਲਜ਼ਮ ਹੈ ਔਰ ਉਹਨੂੰ ਬਾਕਾਇਦਾ ਭਾਰਤ ਦੇ ਹਵਾਲੇ ਕੀਤਾ ਜਾਏ। ਕੇਸ ਚੱਲਦਾ ਰਿਹਾ ਔਰ ਹੁਣ ਅਮਰੀਕੀ ਸੁਪਰੀਮ ਕੋਰਟ ਨੇ ਇਹ ਹੁਕਮ ਦੇ ਦਿੱਤਾ ਹੈ ਕਿ ਤਹੂਰ ਰਾਣਾ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਏ। ਆਖਿਆ ਜਾ ਰਿਹਾ ਹੈ ਕਿ ਤਹੂਰ ਰਾਣਾ ਦੇ ਉੱਤੇ ਭਾਰਤੀ ਪਾਰਲੀਮੈਂਟ ਦੇ ਉੱਤੇ ਹਮਲਾ ਹੋਣ ਦੇ ਵਿੱਚ ਮਾਲੀ ਮਦਦ ਦੇਣ ਦਾ ਇਲਜ਼ਾਮ ਸਾਬਤ ਹੋਇਆ ਹੈ, ਜਦਕਿ ਇਸ ਹਮਲੇ ਦੀ ਮਨਸੂਬਾ ਸਾਜ਼ੀ ਦੇ ਵਿੱਚ ਉਹਦਾ ਕੋਈ ਜੁਰਮ ਸਾਬਤ ਨਹੀਂ ਹੋਇਆ। ਪਰ ਤਹੂਰ ਰਾਣਾ ਦੇ ਇੱਕ ਵਾਰ ਫਿਰ ਭਾਰਤ ਦੇ ਹਵਾਲਗੀ ਦੇ ਮਾਮਲੇ ਦੇ ਉੱਤੇ ਇਹ ਖਬਰਾਂ ਚਰਚਾਯੋਗ ਨੇ ਕਿ ਜੇ ਉਹਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਫਿਰ ਪਾਕਿਸਤਾਨ ਵਾਸਤੇ ਭਾਰਤ ਵੱਲੋਂ ਇੱਕ ਨਵਾਂ ਜਾਲ ਜਿਹੜਾ ਉਹ ਉਣਿਆ ਜਾਏਗਾ। ਪਾਕਿਸਤਾਨ ਵਾਲੇ ਪਾਸਿਓਂ ਵੀ ਭਾਰਤ ਦੇ ਉੱਤੇ ਦਰਅੰਦਾਜ਼ੀ ਦੇ ਇਲਜ਼ਾਮ ਲਾਏ ਜਾਂਦੇ ਰਹੇ ਨੇ ਔਰ ਇਸ ਮਾਮਲੇ ਦੇ ਉੱਤੇ ਕਲਭੂਸ਼ਣ ਯਾਦਵ ਨਾਮੀ ਇੱਕ ਭਾਰਤੀ ਸ਼ਹਿਰੀ ਹੈ ਜਿਹੜਾ ਉਹਦੀ ਗ੍ਰਿਫਤਾਰੀ ਹੋਈ ਹੈ ਔਰ ਇਸ ਵੇਲੇ ਪਾਕਿਸਤਾਨੀ ਕੈਦ 'ਚ ਹੈ, ਜਿਹਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਰਾਅ ਦਾ ਏਜੰਟ ਹੈ। ਤਹੂਰ ਰਾਣਾ ਹੋਣੇ ਕੌਣ ਨੇ? ਤਹੂਰ ਰਾਣਾ ਹੋਣਾ ਦੇ ਬਾਰੇ ਦੱਸ ਜਾਈਏ ਕਿ ਇਹ ਪਾਕਿਸਤਾਨ ਆਰਮੀ ਦੇ ਇੱਕ ਸਾਬਕਾ ਅਫਸਰ ਨੇ ਔਰ ਇਹ ਪਾਕਿਸਤਾਨ ਆਰਮੀ ਦੀ ਮੈਡੀਕਲ ਕੋਰ ਦੇ ਵਿੱਚ ਨੌਕਰੀ ਕਰ ਚੁੱਕੇ ਨੇ, ਜਿਹਦੇ ਤੋਂ ਬਾਅਦ ਕਈ ਸਾਲਾਂ ਤੋਂ ਕੈਨੇਡਾ 'ਚ ਸਨ ਔਰ ਉਥੋਂ ਦੇ ਸ਼ਹਿਰੀ ਨੇ, ਜਿਹਦੇ ਤੋਂ ਬਾਅਦ ਭਾਰਤੀ ਪਾਰਲੀਮੈਂਟ ਦੇ ਉੱਤੇ ਹੋਣ ਵਾਲੇ ਹਮਲੇ 'ਚ ਇੱਕ ਵਾਰ ਫਿਰ ਇਹਨਾਂ ਦਾ ਨਾਂ ਸਾਹਮਣੇ ਆਇਆ, ਗ੍ਰਿਫਤਾਰੀਆਂ ਹੋਈਆਂ ਔਰ ਉਸ ਤੋਂ ਬਾਅਦ ਮਾਲੀ ਮਾਵਨਤ ਜਾਂ ਮਾਲੀ ਮਦਦ ਦੇ ਜੁਰਮ ਜਿਹੜੇ ਉਹ ਸਾਬਤ ਹੋਏ। ਹੁਣ ਅਮਰੀਕੀ ਸੁਪਰੀਮ ਕੋਰਟ ਨੇ ਇਹ ਐਲਾਨ ਕਰ ਦਿੱਤਾ ਹੈ ਔਰ ਹੁਕਮ ਦਿੱਤਾ ਹੈ ਕਿ ਤਹੂਰ ਰਾਣਾ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਏ। ਲੋ ਜੀ, ਪੰਜਾਬੀ ਰੇਡੀਓ USA ਤੋਂ ਪਾਕਿਸਤਾਨ ਦੇ ਨਾਲ ਜੁੜੀਆਂ ਭਗਤੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਨੂੰ ਇੱਥੇ ਹੀ ਤਮਾਮ ਕਰਨੇ ਆ। ਇਸ ਆਸ ਉਮੀਦ ਦੇ ਨਾਲ ਕਿ ਫਿਰ ਆਪ ਸਭ ਦੇ ਰੂਬਰੂ ਹਾਜ਼ਰ ਹੋਵਾਂਗੇ 26 ਜਨਵਰੀ ਸਾਲ 2025 ਦੇ ਇਸ ਬੁਲੇਟਿਨ 'ਚ, ਉਦੋਂ ਜਦੋਂ ਪਾਕਿਸਤਾਨ ਦੇ ਵਿੱਚ 27 ਜਨਵਰੀ 2025 ਦਾ ਦਿਨ ਚੜ੍ਹ ਚੁੱਕਿਆ ਹੈ। ਮਸੂਦ ਮੱਲੀ ਨੂੰ ਆਪਣੇ ਸਾਰੇ ਡਿਜੀਟਲ ਪਲੇਟਫਾਰਮਸ ਔਰ ਸਾਡੇ ਰੇਡੀਓ ਨੈਟਵਰਕ ਤੋਂ ਇਜਾਜ਼ਤ ਦਿਓ। ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਕਿ ਫਿਰ ਮਿਲਾਂਗੇ। ਤੁਸੀਂ ਵੀ ਇਸ ਯਕੀਨ ਦੇ ਨਾਲ ਸਾਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਕਿ ਤੁਹਾਡੇ ਤੱਕ ਤਾਜ਼ਾ ਅਪਡੇਟਸ ਨੇ ਜਿਹੜੀਆਂ ਇਹ ਪਹੁੰਚਦੀਆਂ ਰਹਿਣਗੀਆਂ। ਅੱਜ ਲਈ ਇੰਨਾ ਹੀ। ਆਉਂਦੀ ਮੁਲਾਕਾਤ ਤੱਕ ਲਈ ਕੈਮਰੇ ਔਰ ਮਾਈਕ੍ਰੋਫੋਨ ਦੇ ਇਸ ਪਾਸਿਓਂ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।